ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਵਨ ਵਾਖਦੇ ਹਾਂ। ਸੋ ਤੋਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਿਰਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 4 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਅਤੇ ਜਾਂ ਫਿਰ ਜੇ ਤੁਸੀਂ ਮੈਡੀਕੇਅਰ ਅਪਲਾਈ ਕਰਨਾ ਹੈ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਨੇ ਆ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 408-272-2500 ਦੇ ਉੱਤੇ। ਨਾਲ ਹੀ ਸਪਾਂਸਰ ਕਰਦੇ ਨੇ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਟੇਰਕਨ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦੇ ਬਾਬਤ ਇਹਨਾਂ ਦੇ ਨਾਲ ਸੰਪਰਕ ਕਰੋ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਮਰਜੀਤ ਸਿੰਘ ਫਰੈਜ਼ਨੋ, ਜਗਤਾਰ ਸਿੰਘ ਅਨੰਦਪੁਰੀ ਫਰੀਮਾਂਟ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਮਨਜੀਤ ਸਿੰਘ ਕਾਲੋ, ਲੈਂਡਮਾਰਕ ਟਰਾਂਸ ਮੋਡੈਸਟੋ ਵਾਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਪਾਂ ਥੋੜਾ ਅਪਡੇਟ ਕਰਦੇ ਜਾਈਏ। ਜੋ ਕੈਟਾਗਰੀ 5 ਵਾਲਾ ਜਿਹੜਾ ਦੱਸਿਆ ਹੈ ਇਹਨਾਂ ਨੇ ਸਟੋਰਮ, ਉਹਦੇ ਸੰਬੰਧ ਦੇ ਵਿੱਚ ਜੋ ਅਪਡੇਟ ਦੱਸਦੀ ਜਾਈਏ। ਇਸ ਟਾਈਮ ਬੇ ਏਰੀਏ ਦੇ ਵਿੱਚ ਮੀਂਹ ਜਿਹੜਾ ਆ ਕਾਫੀ ਜ਼ੋਰ ਦੇ ਨਾਲ ਪੈਣਾ ਸ਼ੁਰੂ ਹੋ ਗਿਆ ਆ ਤੇ ਵੱਖ-ਵੱਖ ਜੇ ਕੈਲੀਫੋਰਨੀਆ ਦੇ ਸ਼ਹਿਰਾਂ ਦੀ ਗੱਲ ਕਰਦੇ ਜਾਈਏ, ਆਲਰੇਡੀ ਗਵਰਨਰ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ। ਤੇ ਬਹੁਤ ਹੀ ਖਤਰਨਾਕ ਐਟਮੋਸਫੇਰਿਕ ਰਿਵਰ ਆ ਸੈਨ ਫਰਾਂਸਿਸਕੋ ਬੇ ਏਰੀਏ 'ਚ ਆਲਰੇਡੀ ਮੂਵ ਹੋ ਚੁੱਕਾ ਆ। 2 ਵਜੇ ਤੋਂ ਲੈ ਕੇ 9 ਵਜੇ ਤੱਕ ਬਹੁਤ ਹੈਵੀ ਰੇਨ ਹੋਣੀ ਆ। ਕਿੱਥੇ ਸਟਾਰਟ ਹੋ ਰਹੀ ਆ, ਕਿੱਥੇ ਜਿਹੜੀ ਆ ਆਲਰੇਡੀ ਕਾਫੀ ਹੈਵੀ ਪੈ ਰਹੀ ਆ। ਲੈਵਲ 5 ਰੈਂਕਿੰਗ ਇਸ ਸਟੋਰਮ ਦੀ ਦਿੱਤੀ ਗਈ ਆ। ਸੈਨ ਫਰਾਂਸਿਸਕੋ ਦੇ ਆਫੀਸ਼ੀਅਲਸ ਨੇ ਇਹ ਕਿਹਾ ਆ ਵੀ ਆਪਣੇ ਰੈਜ਼ੀਡੈਂਟਸ ਘਰਾਂ ਦੇ ਵਿੱਚ ਰਹਿਣ, ਸੜਕਾਂ ਤੇ ਨਾ ਜਾਓ। ਇਹ ਮੇਅਰ ਲੰਡਨ ਬਰੀਡ ਜੋ ਆ ਸੈਨ ਫਰਾਂਸਿਸਕੋ ਦੀ, ਉਸਨੇ ਕਿਹਾ ਆ। ਤੇ 911 ਕਾਲ ਵੀ ਲਿਮਿਟ ਕਰੋ। ਉਹਨੇ ਕਿਹਾ ਵੀ ਜੇ ਬਾਹਲੀ ਐਮਰਜੈਂਸੀ ਸਿਚੁਏਸ਼ਨ ਆ ਫਿਰ ਇਹ 911 ਕਾਲ ਕਰੋ, ਅਦਰਵਾਈਜ਼ ਨਾਨ ਐਮਰਜੈਂਸੀ ਕਾਲ 311 ਰੱਖੋ। ਮੈਂਡੇਟਰੀ ਇਵੈਕੂਏਸ਼ਨ ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ ਬਹੁਤ ਸਾਰੇ ਏਰੀਏ 'ਚ, ਵਾਟਸਨਵਿਲ, ਇਹ ਸਾਰੇ ਏਰੀਏ 'ਚ ਕੀਤੀਆਂ ਗਈਆਂ ਆ। ਅਲਾਮੀਡਾ ਕਾਉਂਟੀ ਦੇ ਕੁਝ ਪਾਰਟਸ ਨੂੰ ਇਵੈਕੂਏਟ ਕੀਤਾ ਗਿਆ। ਕਿਲਕਰੇ, ਪਾਲੋਮੇਰਸ, ਨਾਈਲਸ ਕੈਨੀਅਨ ਰੋਡ ਜੋ ਅਲਾਮੀਡਾ ਕਾਉਂਟੀ 'ਚ ਆਉਂਦਾ ਆ। NOAA ਜਿਹੜਾ ਆ ਉਹਨਾਂ ਨੇ ਹਰੀਕੇਨ ਹੰਟਰਸ ਸਟੋਰਮ ਦੇ ਵਿੱਚ ਘੱਲੇ ਹੈਗੇ ਆ, ਜਿਹੜੀ ਸਟਰੈਂਥ ਦੇਖਣ ਦੇ ਲਈ ਵੀ ਕਿੰਨਾ ਕੁ ਜ਼ਿਆਦਾ ਜਿਹੜਾ ਨੁਕਸਾਨ ਕਰ ਸਕਦੇ ਆ। ਅਰਾਈਵਲ ਫਲਾਈਟਸ ਸੈਨ ਫਰਾਂਸਿਸਕੋ ਏਅਰਪੋਰਟ ਦੇ ਉੱਤੇ ਗਰਾਊਂਡ ਕੀਤੀਆਂ ਗਈਆਂ ਆ। ਪਹਿਲਾਂ 3 ਵਜੇ ਤੱਕ ਸੀਗੀਆਂ, ਹੁਣ ਉਹਨੂੰ ਹੋਰ ਐਕਸਟੈਂਡ ਕਰ ਦਿੱਤਾ ਗਿਆ ਆ। ਕੈਲੀਫੋਰਨੀਆ ਦੇ ਬੇ ਏਰੀਏ ਦੀਆਂ ਲਗਭਗ ਸਾਰੀਆਂ ਹੀ ਕਾਉਂਟੀਆਂ ਸਟੇਟ ਆਫ ਐਮਰਜੈਂਸੀ ਦੇ ਅੰਡਰ ਹੈਗੀਆਂ। CHP ਨੇ ਹਾਈ ਵਿੰਡ ਐਡਵਾਈਜ਼ਰੀ ਜਿਹੜੀ ਆ ਇਸ਼ੂ ਕੀਤੀ, ਖਾਸ ਕਰਕੇ ਜਿਹੜੇ ਵੱਡੇ ਬ੍ਰਿਜ ਆ, ਤੁਸੀਂ ਗੋਲਡਨ ਗੇਟ ਬ੍ਰਿਜ ਹੈਗਾ, ਬੇ ਬ੍ਰਿਜ ਹੈਗਾ, ਉਹਨਾਂ ਦੇ ਉੱਤੇ ਜੇ ਜਾਣਾ ਆ ਬੜੇ ਧਿਆਨ ਦੇ ਨਾਲ ਜਾਓ। ਤੇ ਹਵਾ ਬਹੁਤ ਚੱਲ ਰਹੀ ਆ ਤੇ ਉਹਦੇ ਨਾਲ ਤੁਹਾਡਾ ਜਿਹੜਾ ਆ ਕਾਰ ਦੇ ਉੱਤੇ ਅਸਰ ਪੈ ਸਕਦਾ ਹੈਗਾ ਆ। I-5 ਗ੍ਰੇਪਵਾਈਨ ਵਾਲੇ ਏਰੀਏ 'ਚ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਸਵੇਰੇ। ਜੀ, ਕਈ ਥਾਵਾਂ ਦੇ ਉੱਤੇ ਫਲੱਡ ਐਡਵਾਈਜ਼ਰੀ ਤੋਂ ਫਲੱਡ ਵਾਰਨਿੰਗ ਜਿਹੜੀ ਆ ਉਹ ਅਪਡੇਟ ਕਰ ਦਿੱਤੀ ਗਈ ਆ। ਸੋ ਉਹਦਾ ਮਤਲਬ ਇਹ ਆ ਵੀ ਮੀਂਹ ਪੈਣਾ ਜਿਹੜਾ ਉਹ ਤੇਜ਼ ਹੋ ਰਿਹਾ ਆ। ਸੋ ਅੱਜ ਜਦੋਂ ਆਪਾਂ ਦੁਪਹਿਰੇ ਕਰ ਰਹੇ ਸੀ, ਦੱਸ ਰਹੇ ਸੀਗੇ ਬੇ ਏਰੀਏ ਤੋਂ ਲੈ ਕੇ ਸੈਕਰਾਮੈਂਟੋ ਤੱਕ ਸਾਰੇ ਪਾਸੇ ਨਦਰਨ ਕੈਲੀਫੋਰਨੀਆ 'ਚ, ਇੱਥੋਂ ਤੱਕ ਕਿ ਹੁਣ ਅਸੀਂ ਫਰੈਜ਼ਨੋ ਵਿੱਚ ਵੀ ਦੇਖ ਰਹੇ ਹਾਂ ਕਾਲੀਆਂ ਘਟਾਵਾਂ, ਪੂਰੀ ਤਰ੍ਹਾਂ ਬੱਦਲ ਘੁਲਿਆ ਪਿਆ ਆ। ਸੋ ਚੰਗਾ ਮੀਂਹ ਜਿਹੜਾ ਲੱਥਣ ਦੀ ਸੰਭਾਵਨਾ ਆ। ਕਈ ਥਾਵਾਂ ਦੇ ਉੱਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਆਲਰੇਡੀ ਲੱਥਣਾ ਸ਼ੁਰੂ ਹੋ ਚੁੱਕਾ ਹੈ। ਸੋ ਭਾਈ ਇਹਨਾਂ ਸਮੇਂ ਦੇ ਵਿੱਚ ਤੁਸੀਂ ਸੇਫ ਰਹਿਣਾ ਉਹ ਸਭ ਤੋਂ ਅਹਿਮ ਆ।
2500 ਮੀਲ ਹਰਜੋਤ ਸਿੰਘ ਜੀ ਚੌੜਾ ਜਿਹੜਾ ਇਹ ਇਸ ਟਾਈਮ ਬੰਬ ਸਾਈਕਲੋਨ ਐਟਮੋਸਫੇਰਿਕ ਰਿਵਰ ਆ ਰਹੀ ਆ ਕੈਨੇਡਾ ਦੇ ਉਤਲੇ ਹਿੱਸਿਆਂ ਤੋਂ ਲੈ ਕੇ ਥੱਲੇ ਅਮਰੀਕਾ ਪੂਰਾ ਤੇ ਮੈਕਸੀਕੋ ਵਾਲੇ ਸਾਰੇ ਤੱਟ ਦੇ ਉੱਤੇ ਤਕਰੀਬਨ ਸਾਰੇ ਪਾਸੇ ਮੀਂਹ ਇਸ ਵਾਰੀ ਪੈਣ ਜਾ ਰਿਹਾ ਤੇ ਜਿਹੜਾ ਬੇ ਏਰੀਆ ਵਾਲਾ ਇਲਾਕਾ ਹੈ ਸੈਕਰਾਮੈਂਟੋ ਵਾਲਾ ਇਲਾਕਾ ਆ ਇੱਥੇ ਸਭ ਤੋਂ ਜ਼ਿਆਦਾ ਭਾਰੀ ਮਾਰ ਜਿਹੜੀ ਆ ਮੀਂਹ ਦੀ ਰਹਿਣ ਵਾਲੀ ਆ ਕਾਸਮਿਨਸ ਰਿਵਰ ਦੇ ਜਿਹੜੇ ਬੰਨ ਆ 12 ਥਾਵਾਂ ਤੋਂ ਟੁੱਟੇ ਹੋਣ ਦੀ ਜਿਹੜੀ ਖਬਰ ਆ ਉਹ ਆ ਰਹੀ ਆ 2 ਥਾਵਾਂ ਦੇ ਉੱਤੇ 2000 ਫੁੱਟ ਤੇ 3000 ਫੁੱਟ ਦਾ ਪਾੜਾ ਜਿਹੜਾ ਆ ਉਸ ਲੈਵੀਜ਼ ਦੇ ਉੱਤੇ ਬਣਿਆ ਪਿਆ ਹੈ ਸੋ ਉੱਥੇ ਹੜ੍ਹਾਂ ਦੀ ਸੰਭਾਵਨਾ ਹੋਰ ਵੀ ਜ਼ਿਆਦਾ ਵੱਧ ਚੁੱਕੀ ਆ ਗਵਰਨਰ ਗੈਵਿਨ ਨਿਊਸਮ ਨੇ ਆਲਰੇਡੀ ਸਟੇਟ ਆਫ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਆ ਇਸ ਦੇ ਨਾਲ ਹਰਜੋਤ ਸਿੰਘ ਜੀ ਬਹੁਤ ਸਾਰੇ ਜਿਹੜੇ ਰਿਸੋਰਸਿਸ ਆ ਇਸ ਦੇ ਵੱਲ ਨੂੰ ਜਿਹੜੇ ਮੂਵ ਕਰਕੇ ਲੋਕਾਂ ਨੂੰ ਰਾਹਤ ਪਹੁੰਚਾਉਣ ਦੇ ਲਈ ਉਹਨਾਂ ਰਿਸੋਰਸਿਸ ਨੂੰ ਵਰਤਿਆ ਜਾ ਸਕਦਾ ਹੈ ਨੈਸ਼ਨਲ ਗਾਰਡ ਵੀ ਲੋਕਾਂ ਦੀ ਮਦਦ ਲਈ ਸੱਦਣ ਦੇ ਵੱਲ ਨੂੰ ਆਲਰੇਡੀ ਆਦੇਸ਼ ਦੇ ਦਿੱਤੇ ਆ ਇਸ ਟਾਈਮ ਹਰਜੋਤ ਸਿੰਘ ਜੀ ਸਮੱਡ ਜਿਹੜਾ ਸੈਕਰਾਮੈਂਟੋ ਦੇ ਮਿਊਨਿਸਪਲ ਵਾਲੇ ਹੈਗੇ ਆ ਉੱਥੇ ਤਕਰੀਬਨ 13000 ਕਸਟਮਰਸ ਦੀ ਬਿਜਲੀ ਇਸ ਟਾਈਮ ਗੁੱਲ ਜਿਹੜੀ ਉਹ ਦੱਸੀ ਜਾ ਰਹੀ ਹੈਗੀ ਆ ਸੋ ਇਹ ਜਿਹੜੇ ਆંકੜੇ ਆ ਉਹ ਹੋਰ ਵੀ ਜ਼ਿਆਦਾ ਹੁਣ ਵੱਧ ਸਕਦੇ ਆ ਤੁਸੀਂ ਫੀਲ ਕਰ ਸਕਦੇ ਹੋ ਵੀ ਬਾਹਰ ਹੁਣ ਤੇਜ਼ ਹਵਾਵਾਂ ਜਿਹੜੀਆਂ ਆ ਉਹ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਆ ਵੈਦਰ ਕੰਡੀਸ਼ਨ ਆਉਣ ਵਾਲੇ ਇੱਕ ਦਿਨ ਦੇ ਲਈ ਮਾੜੀ ਜਿਹੜੀ ਆ ਉਹ ਰਹਿਣ ਵਾਲੀ ਆ ਫਲੱਡ ਵਾਰਨਿੰਗ ਜਿਹੜੇ ਲੀਵੀ ਬ੍ਰਿਚਸ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਖਤਰਾ ਬਣਿਆ ਪਿਆ ਆ ਜੀ ਬਿਲਕੁਲ ਸੋ ਜੋ ਸਟੇਟ ਗਵਰਨਮੈਂਟ ਆ ਗਵਰਨਰ ਦੇ ਆਫਿਸ ਵੱਲੋਂ ਫਲੱਡ ਰਿਸਕ ਦੇ ਸੰਬੰਧ ਦੇ ਵਿੱਚ ਇਹ ਕਿਹਾ ਗਿਆ ਵਾਰਨਿੰਗ ਦਿੱਤੀ ਗਈ ਆ ਵੀ ਸ਼ੈਲਟਰ ਤੁਸੀਂ ਰਾਈਟ ਵੇ ਲੱਭੋ ਜਿੱਥੇ ਤੁਹਾਨੂੰ ਲੱਗਦਾ ਹੈ ਕੋਈ ਫਲੱਡ ਵਾਲਾ ਇਸ਼ੂ ਆਉਂਦਾ ਆ ਤੇ ਜਿੱਥੇ ਪਾਣੀ ਆ ਉੱਥੇ ਤੁਰੋ ਨਾ ਕਹਿੰਦੇ ਵੀ 6 ਇੰਚ ਜਿਹੜਾ ਪਾਣੀ ਆ ਮੂਵਿੰਗ ਵਾਟਰ ਇਹ ਤੁਹਾਨੂੰ ਨੌਕ ਡਾਊਨ ਕਰ ਸਕਦਾ ਹੈਗਾ ਤੇ 1 ਫੁੱਟ ਜਿਹੜਾ ਆ ਉਹ ਤੁਹਾਡੀ ਕਾਰ ਨੂੰ ਮੂਵ ਕਰ ਸਕਦਾ ਆ ਬ੍ਰਿਜਸ ਜਿਹੜੇ ਆ ਉਹਨਾਂ ਤੋਂ ਪਰੇ ਰਹੋ ਤੇ ਇਹ ਹੁਣ ਕਈ ਲੋਕ ਇਸ ਵੇਲੇ ਵੀ ਰਾਤ ਨੂੰ ਤੁਰਦੇ ਆ ਪਲੀਜ਼ ਕਿਉਂਕਿ ਬ੍ਰਿਜ ਬਹੁਤ ਆ ਜਿੱਥੇ ਵੀ ਤੁਸੀਂ ਏਰੀਏ ਚ ਆਉਣਾ ਆ ਤੇ ਉੱਥੇ ਹਵਾ ਬਹੁਤ ਚੱਲਦੀ ਆ ਤੇ ਉਹ ਕਹਿੰਦੇ ਵੀ ਬ੍ਰਿਜ ਜਿਹੜੇ ਆ ਉਹਨਾਂ ਤੋਂ ਥੋੜਾ ਬਚ ਕੇ ਰਹੋ ਸੋ ਜਿਨ ਡਰਾਈਵ ਵੀ ਕਰਨਾ ਦਿਨ ਨੂੰ ਹੀ ਕਰੋ ਉਹ ਵੀ ਦਿਨ ਨੂੰ ਵੀ ਹਜੇ ਕੱਲ ਨੂੰ ਵੀ ਕਾਫੀ ਜਿਹੜਾ ਬੈਡ ਵੈਦਰ ਹੈਗਾ ਕਿਉਂਕਿ ਕਈ ਜਿਹੜੀਆਂ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ ਕੈਲੀਫੋਰਨੀਆ ਦੇ ਉਹਨਾਂ ਨੇ ਤਾਂ ਦੋਨੋਂ ਦਿਨ ਅੱਜ ਤੇ ਕੱਲ ਜਿਹੜੇ ਸਕੂਲ ਉਹ ਬੰਦ ਕੀਤੇ ਹੈਗੇ ਆ ਸੋ ਇਹ ਜਿਹੜੀ ਅਪਡੇਟ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਜੀ ਬਿਲਕੁਲ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਜਿਹੜਾ ਇਸ ਟਾਈਮ ਕਾਂਗਰਸ ਦੇ ਵਿੱਚ ਡਰਾਮਾ ਜਿਹੜਾ ਉਹ ਖਤਮ ਨਹੀਂ ਹੋ ਰਿਹਾ ਹੈਗਾ ਅਜੇ ਵੀ ਰਿਪਬਲਿਕਨ ਪਾਰਟੀ ਦੇ ਸਾਰੇ ਜਿਹੜੇ ਕਾਂਗਰਸਮੈਨ ਕਾਂਗਰਸ ਵੂਮਨ ਉਹਨਾਂ ਦਾ ਜਿਹੜਾ ਕਹਿ ਲਓ ਵੀ ਸਿਰ ਜੋੜ ਕੇ ਨਹੀਂ ਬੈਠ ਸਕੇ ਤੇ ਇੱਕ ਜਾਣੇ ਦੇ ਉੱਤੇ ਸਮਰਥਨ ਨਹੀਂ ਬਣਿਆ ਮੈਕਾਰਥੀ ਹੁਣਾਂ ਨੇ ਅੱਜ ਇੱਕ ਵਾਰੀ ਫੇਰ ਜਿਹੜੀਆਂ ਲੋੜੀਂਦੀਆਂ ਵੋਟਾਂ ਆ ਉਹ ਜਟਾਉਣ ਦੇ ਵਿੱਚ ਨਾਕਾਮਯਾਬ ਰਹੇ ਆ 3 ਵਾਰੀ ਬੈਲਟ ਫੇਰ ਹੋਇਆ ਹਰਜੋਤ ਸਿੰਘ ਜੀ ਅੱਜ 3 ਵਾਰੀ ਜਿਹੜੇ ਮੈਕਾਰਥੀ ਆ ਉਹ ਪਿੱਛੇ ਰਹਿ ਗਏ ਕੱਲ 20 ਜਾਣਿਆਂ ਨੇ ਜਿਹੜੀ ਆ ਵਿਰੋਧਤਾ 'ਚ ਵੋਟ ਪਾਈ ਸੀ ਅੱਜ ਵੱਧ ਕੇ 21 ਹੋ ਗਏ ਆ ਸੋ ਇਹ ਜਿਹੜੀ ਕੈਵਨ ਮੈਕਾਰਥੀ ਦੇ ਲਈ ਇੱਕ ਕਾਫੀ ਵੱਡੀ ਜਿਹੜੀ ਚੁਣੌਤੀ ਆਪਣੀ ਹੀ ਪਾਰਟੀ ਦੇ ਵਿੱਚ ਲੈ ਕੇ ਸਪੀਕਰ ਦੇ ਅਹੁਦੇ ਦੇ ਲਈ ਇਸ ਟਾਈਮ ਬਣੀ ਪਈ ਆ 2 ਦਿਨ ਦੇ ਵਿੱਚ 6 ਬੈਲਟਸ ਹੋ ਚੁੱਕੇ ਨੇ 6 ਵੋਟਾਂ ਹੋਈਆਂ ਨੇ ਤੇ ਅਜੇ ਵੀ ਕੋਈ ਜਿਹੜਾ ਸਪੀਕਰ ਬਣਦਾ ਜਿਹੜਾ ਨਜ਼ਰ ਨਹੀਂ ਆ ਰਿਹਾ ਹੈਗਾ ਟਰੰਪ ਹੁਣਾਂ ਨੇ ਵੀ ਪੂਰੀ ਸਪੋਰਟ ਕੀਤੀ ਮੈਕਾਰਥੀ ਦੀ ਪਰ ਇਹ ਜਿੰਨੇ ਵੀ ਇੱਕ ਟਾਈਮ ਦੇ ਉੱਤੇ ਬਹੁਤ ਵੱਡੇ ਕੱਟੜ ਸਮਰਥਕ ਟਰੰਪ ਦੇ ਇਹ ਜਿਹੜੇ ਕਾਂਗਰਸਮੈਨ ਕਾਂਗਰਸ ਵੂਮਨ ਜਿਹੜੇ ਇਸ ਦੀ ਵਿਰੋਧਤਾ ਕਰ ਰਹੇ ਆ ਉਹ ਇਸ ਨਾਮ ਦੇ ਉੱਤੇ ਖੁਸ਼ ਨਹੀਂ ਹਨ ਜੀ ਬਿਲਕੁਲ ਕਹਿੰਦੇ ਵੀ ਹੁਣ ਉਹਨਾਂ ਦੇ ਕੋਲ ਆਪਸ਼ਨ ਇਹੀ ਆ ਵੀ ਕੁਝ ਜਿਹੜੇ ਡੈਮੋਕ੍ਰੇਟਸ ਆ ਉਹ ਉਹਨਾਂ ਦੀ ਸਪੋਰਟ ਕਰਨ ਤੇ ਉਹ ਬਣ ਸਕਦੇ ਹੈਗੇ ਆ ਜੀ ਸੋ ਇਹ ਦੇਖਦੇ ਆ 6 ਰਾਉਂਡ ਹੋ ਚੁੱਕੇ ਕੱਲ ਵੀ 3 ਵਾਰੀ ਜਿਹੜੀ ਆ VOTING ਹੋਈ ਹੈਗੀ ਆ ਤੇ ਅੱਜ ਵੀ 3 ਵਾਰੀ ਜੋ VOTING ਹੋਈ ਆ ਤੇ ਕਿਸੇ ਨੂੰ ਵੀ ਜਿਹੜੀ ਆ ਮੈਜੋਰਟੀ ਨਹੀਂ ਮਿਲੀ ਡੈਮੋਕ੍ਰੈਟਿਕ ਪਾਰਟੀ ਦੇ ਜੈਫਰੀਜ਼ ਜਿਹੜੇ ਆ ਉਹਨਾਂ ਨੂੰ ਵੀ ਨਹੀਂ ਤੇ ਕੈਵਨ ਮੈਕਾਰਥੀ ਜੋ ਰਿਪਬਲਿਕਨ ਪਾਰਟੀ ਦੇ ਆ ਸਪੀਕਰ ਦੀ ਪੋਜੀਸ਼ਨ ਦੇ ਲਈ ਉਹਨਾਂ ਨੂੰ ਵੀ ਕੋਈ ਜਿਹੜੀ ਆ ਮੈਜੋਰਟੀ ਨਹੀਂ ਮਿਲੀ 2018 ਤੋਂ ਉੱਪਰ ਵੋਟਾਂ ਚਾਹੀਦੀਆਂ ਆ ਬਣਨ ਦੇ ਲਈ ਜੀ ਹਰਜੋਤ ਸਿੰਘ ਜੀ ਇਹ ਆਪਾਂ ਸਟਾਰਮ ਦੀਆਂ ਗੱਲਾਂ ਵੀ ਕਰ ਰਹੇ ਸੀ ਬਹੁਤ ਸਾਰੇ ਥਾਵਾਂ ਤੇ ਬਿਜਲੀ ਜਾਣੀ ਸ਼ੁਰੂ ਹੋ ਗਈ ਆ ਕਈ ਜਣੇ ਆਪਾਂ ਨੂੰ ਦੱਸ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਵੀ ਖਾਸ ਕਰਕੇ ਬੇ ਏਰੀਏ ਵਾਲੇ ਸੈਕਰਾਮੈਂਟੋ ਵਾਲੇ ਪਾਸੇ ਬਿਜਲੀ ਜਿਹੜੀ ਉਹ ਜਾਣ ਦੀ ਸੰਭਾਵਨਾ ਜ਼ਿਆਦਾ ਆ ਕਿਉਂਕਿ ਉੱਥੇ ਥੋੜਾ ਸਟਾਰਮ ਦਾ ਭਾਰ ਜਿਹੜਾ ਉਹ ਜ਼ਿਆਦਾ ਹੋਣਾ ਆ
ਸੋ ਜਿੱਦਾਂ ਆਪਾਂ ਸਵੇਰੇ ਵੀ ਦੱਸਿਆ ਸੀਗਾ, ਤਿਆਰੀ ਜਿਹੜੀ ਉਹ ਆਪਣੇ ਲਈ ਰੱਖੋ, ਐਮਰਜੈਂਸੀ ਲਾਈਟ ਵਗੈਰਾ ਕੱਢ ਕੇ ਰੱਖੋ, ਕੰਬਲ ਕੁੰਬਲ ਭਾਈ ਐਕਸਟਰਾ ਰੱਖੋ, ਬਿਜਲੀ ਬੁਜਲੀ ਚਲੇ ਗਈ ਤੇ ਹੀਟ ਕਰਨਾ ਫਿਰ ਉਹ ਮੁਸ਼ਕਿਲ ਹੁੰਦਾ ਆ। ਸੋ ਆਪਣੀਆਂ ਜਿਹੜੀਆਂ ਤਿਆਰੀਆਂ ਰੱਖੋ, ਨਿਆਣਿਆਂ ਦਾ, ਬਜ਼ੁਰਗਾਂ ਦਾ, ਇਹਨਾਂ ਦਾ ਇਹੋ ਜਿਹੇ ਮੌਕੇ ਦੇ ਉੱਤੇ ਜਿਹੜਾ ਉਹ ਜ਼ਿਆਦਾ ਸਾਂਭਣ ਦੀ ਜਿਹੜੀ ਉਹ ਜ਼ਰੂਰਤ ਹੁੰਦੀ ਆ। ਸੋ ਹੋਪਫੁਲੀ ਸਾਰੇ ਜਣੇ ਠੀਕ ਠਾਕ ਰਹਿਣ। 30 ਘੰਟੇ ਦਾ ਇਵੈਂਟ ਇਹ ਪੂਰਾ ਇਹ ਸਟਾਰਮ ਦਾ ਦੱਸਿਆ ਜਾ ਰਿਹਾ, ਆਲਦੋ ਮਲਟੀਪਲ ਸਟਾਰਮਸ ਆਉਣੇ ਆ, ਪਰ ਇਹ ਇਸ ਟਾਈਮ ਇਸਨੇ ਪੂਰਾ ਜਿਹੜਾ ਹਰਜੋਤ ਸਿੰਘ ਜੀ ਹਿਲਜੁਲ ਜਿਹੜੀ ਉਹ ਕਰ ਦਿੱਤੀ ਹੈ, ਤੜਫੱਲੀ ਪੂਰੀ ਤਰ੍ਹਾਂ ਜਿਹੜੀ ਉਹ ਮਚਾਈ ਹੋਈ ਆ, ਕਿਉਂਕਿ ਬੀਤੇ ਵੀਕਐਂਡ ਦੇ ਸਟਾਰਮ ਦੇ ਨਾਲ ਹੀ ਕਈ ਥਾਵਾਂ ਦੇ ਉੱਤੇ ਫਲੱਡਿੰਗ, 2-3 ਮੌਤਾਂ ਜਿਹੜੀਆਂ ਹੋ ਜਾਣੀਆਂ, ਉਹਦੇ ਕਰਕੇ ਸਾਰੇ ਜਣੇ ਘਬਰਾਏ ਵੀ ਪਏ ਨੇ ਜੀ। ਸੋ ਹੁਣ ਤੱਕ ਕਨਫਰਮ ਹੋ ਚੁੱਕਾ ਹੈ ਵੀ 4 ਮੌਤਾਂ ਜਿਹੜੀਆਂ ਫਲੱਡ ਦੇ ਨਾਲ ਹੋ ਚੁੱਕੀਆਂ ਹੈਗੀਆਂ। ਸੋ ਸੈਨ ਫਰਾਂਸਿਸਕੋ ਤੋਂ 700 ਮੀਲ ਦੂਰੀ ਤੇ ਇਹ ਜੋ ਸੀਗਾ ਐਟਮੋਸਫੇਰਿਕ ਰਿਵਰ ਆ ਰਿਹਾ ਤੇ ਹੁਣ ਬਿਲਕੁਲ ਉੱਪਰ ਆ ਤੇ ਆਲਰੇਡੀ ਜਿਸ ਤਰ੍ਹਾਂ ਸਾਡੇ ਸਰੋਤੇ ਵੀ ਦੱਸ ਰਹੇ ਆ, ਮੀਂਹ ਪੈਣਾ ਜਿਹੜਾ ਆ ਕਈ ਏਰੀਏ 'ਚ ਬੜੀ ਜ਼ੋਰ ਦੇ ਨਾਲ ਸ਼ੁਰੂ ਹੋ ਗਿਆ ਆ ਤੇ ਫਲੱਡ ਵਾਰਨਿੰਗ ਜਿਹੜੀ ਆ ਨੈਸ਼ਨਲ ਵੈਦਰ ਸਰਵਿਸ ਵੱਲੋਂ 10:30 ਵਜੇ ਰਾਤ ਤੱਕ ਦਿੱਤੀ ਹੋਈ ਹੈਗੀ ਆ। ਬਹੁਤੀਆਂ ਜਿਹੜੀਆਂ ਕਾਉਂਟੀਜ਼ ਹੈਗੀਆਂ 85 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਜਿਹੜੀਆਂ ਹਵਾਵਾਂ ਆ ਉਹ ਮਰੀਨ ਕਾਉਂਟੀਜ਼ ਚੱਲ ਰਹੀਆਂ ਤੇ ਉੱਥੇ ਬਹੁਤ ਸਾਰੇ ਜਿਹੜੇ ਟਰੀ ਆ ਉਹਨਾਂ ਨੇ ਸਿੱਟ ਦਿੱਤੇ। ਹੁਣ ਤੁਸੀਂ ਦੇਖੋ ਵੀ ਤੁਹਾਡੀ ਕਾਰ ਜਾਂਦੀ ਹੋਵੇ ਜਾਂ ਟਰੱਕ ਜਾਂਦਾ ਹੋਵੇ ਤੇ 85 ਮੀਲ ਦੀ ਜਿਹੜੀ ਰਫ਼ਤਾਰ ਦੇ ਨਾਲ ਹਵਾ ਆਉਂਦੀ ਹੋਵੇ ਤਾਂ ਤੁਸੀਂ ਕਾਰ ਨੂੰ ਕਿੱਦਾਂ ਉੱਥੇ ਕੰਟਰੋਲ ਕਰ ਲਓਗੇ। ਜਿਹੜਾ ਪਾਣੀ ਆ ਉਹ ਚੜ ਰਿਹਾ ਹੈ, ਉਹਦੇ ਕਰਕੇ ਏਰੀਏ ਦੇ ਵਿੱਚ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਖਤਰਾ ਬਣਿਆ ਹੋਇਆ ਹੈਗਾ ਆ। ਸੋ 4 ਜਣੇ ਕਨਫਰਮ ਹੋ ਚੁੱਕੇ ਹੈਗੇ ਆ, 3 ਜਣੇ ਫਲੱਡ 'ਚ ਤੇ ਚੌਥਾ ਜਾਣਾ ਜਿਹੜਾ ਆ ਉਸ ਦੀ ਟਰੀ ਡਿੱਗ ਪਿਆ ਸੀ ਜਿਹਦੇ ਨਾਲ ਮੌਤ ਹੋ ਗਈ ਆ। ਜੀ ਜੀ ਬਿਲਕੁਲ। ਸੋ ਸਾਰੇ ਜਾਣੇ ਭਾਈ ਧਿਆਨ ਦੇ ਨਾਲ ਜਿਹੜਾ ਉਹ ਚੱਲਿਆ ਜਾਵੇ। ਅੱਜ ਜਿਹੜੇ ਹਰਜੋਤ ਸਿੰਘ ਜੀ ਇੱਥੇ ਹਰ ਇੱਕ ਪਾਸੇ ਇਹੀ ਚੀਜ਼ ਆ। ਨਟੋਮਸ ਤੋਂ ਆਪਾਂ ਨੂੰ ਰਮਨਦੀਪ ਸਿੰਘ ਦੱਸ ਰਹੇ ਨੇ, ਕਹਿੰਦੇ ਵੀ ਅਜੇ ਮੀਂਹ ਤਾਂ ਨਹੀਂ ਪਰ ਤੇਜ਼ ਹਵਾਵਾਂ ਜਿਹੜੀਆਂ ਉਹ ਪਹੁੰਚ ਗਈਆਂ। ਸੋ ਤੱਟ ਤੋਂ ਤੁਹਾਡੇ ਵਾਲੇ ਪਾਸੇ ਅੰਦਰ ਤਾਂ ਹੀ 100 ਮੀਲ ਅੰਦਰ ਤੱਕ ਪਹੁੰਚਣ ਲਈ ਥੋੜ੍ਹਾ ਜਿਹਾ ਵਕਤ ਜਿਹੜਾ ਉਹ ਜ਼ਰੂਰ ਲੱਗੂਗਾ, ਪਰ ਇਹ ਆ ਵੀ ਭਾਈ ਬਚ ਕੇ ਜਿਹੜਾ ਹੋ ਰਹੋ। ਤੇ ਰਿਕਮੈਂਡੇਸ਼ਨਸ ਇਹੀ ਆ ਵੀ ਇਲੈਕਟ੍ਰਿਕ ਸਟੋਵ ਦੇ ਨਾਲ ਨਾਲ ਤੁਹਾਡੇ ਕੋਲ ਜਿਹੜਾ ਗੈਸ ਵਾਲਾ ਸਟੋਵ ਆ ਉਹ ਜ਼ਰੂਰ ਹੋਣਾ ਚਾਹੀਦਾ। ਬਿਜਲੀ ਚਲੇ ਗਈ ਤਾਂ ਇੰਡਕਸ਼ਨ ਵਾਲੇ ਤੁਹਾਡੀਆਂ ਸਟੋਵ ਉਹ ਚੱਲਣੇ ਨਹੀਂ ਆ। ਗੈਸ ਵਾਲਾ ਜਿਹੜਾ ਪ੍ਰੋਪੇਨ ਵਾਲਾ ਹੁੰਦਾ ਆ ਉਹਦੇ ਨਾਲ ਜਿਹੜਾ ਤੁਸੀਂ ਕਰ ਸਕਦੇ। ਐਟਲੀਸਟ ਚਾਹ ਪਾਣੀ ਤੱਤਾ ਕਰਨਾ ਹੈ ਜਾਂ ਕੁਛ ਜਿਹੇ ਜਾਂ ਖਾਣ ਦੇ ਲਈ ਜਿਹੜੀ ਚੀਜ਼ ਆ ਉਹ ਤੁਹਾਡੇ ਕੋਲ ਜਿਹੜੀ ਉਹ ਜ਼ਰੂਰ ਹੋਵੇ। ਅਜਿਹੇ ਮੌਕੇ ਦੇ ਉੱਤੇ ਪ੍ਰੀਜ਼ਰਵ ਕਰਨੀ ਹੁੰਦੀ ਆ એનર્ਜੀ, ਤੁਸੀਂ ਵੱਧ ਤੋਂ ਵੱਧ ਫੋਨ ਵਗੈਰਾ ਸਾਰੇ ਕੁਛ ਜਿਹੜੇ ਉਹ ਚਾਰਜ ਚੂਰਜ ਰੱਖੋ, ਜਿੰਨੇ ਵੀ ਫੋਨ ਆ। ਜੇ ਤੁਹਾਡੇ ਕੋਲ ਬੈਟਰੀ ਬੈਕਅਪ ਵਰਗਾ ਵੱਡੀ ਕੋਈ ਚੀਜ਼ ਹੈਗੀ ਜਿੰਨਾ ਕੁਛ ਚੀਜ਼ਾਂ ਚੱਲ ਸਕਦੀਆਂ ਉਹਦਾ ਵੀ ਜਿਹੜਾ ਉਹ ਤੁਸੀਂ ਬਚਾਅ ਰੱਖੋ। ਰੁੱਖ ਡਿੱਗਣ ਦਾ ਖਤਰਾ ਜਿਹੜਾ ਇਸ ਦੇ ਵਿੱਚ ਜ਼ਰੂਰ ਹੈਗਾ ਆ। ਸੋ ਭਾਈ ਬਿਜਲੀ ਜਿਹੜੀ ਜਾਣ ਦੀ ਸੰਭਾਵਨਾ ਇਸ ਟਾਈਮ ਕਾਫੀ ਵੱਡੀ ਇਸ ਟਾਈਮ ਲੱਗ ਰਹੀ ਹੈਗੀ ਆ। ਜਿਨ੍ਹਾਂ ਦੇ ਟਿਊਬਵੈੱਲ ਲੱਗੇ ਹੋਆ ਜਿੱਦਾਂ ਤੁਹਾਡੇ ਵੀ, ਤੇ ਪਾਣੀ ਭਰ ਕੇ ਬਾਲਟੀਆਂ ਕੁਛ ਰੱਖੋ ਤੇ ਨਹੀਂ ਤਾਂ ਫਿਰ ਪਾਣੀ ਵੀ ਨਹੀਂ ਆਉਣਾ ਹੈਗਾ। ਹਾਂ, ਇਹ ਵੀ ਬਿਲਕੁਲ ਜਿਹੜੀ ਤੁਹਾਡੀ ਗੱਲ ਸਹੀ ਆ। ਸੋ ਬਾਲਟੀਆਂ ਬੁਲਟੀਆਂ ਭਰ ਕੇ ਤੇ ਉਹ ਸਾਰੀਆਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ। ਸੋ ਖਾਸ ਕਰਕੇ ਉਹਨਾਂ ਇਲਾਕਿਆਂ 'ਚ ਜਿਹੜੇ ਥੋੜ੍ਹੇ ਰੂਰਲ ਆ, ਪੇਂਡੂ ਆ, ਜਿੱਥੇ ਸ਼ਹਿਰ ਦਾ ਪਾਣੀ ਜਿਹੜਾ ਉਹ ਨਹੀਂ ਆਉਂਦਾ, ਉਹ ਜਿਹੜਾ ਜ਼ਰੂਰ ਇਸ ਦੇ ਵਿੱਚ ਧਿਆਨ ਰੱਖਿਆ ਜਾਵੇ। ਅਗਲੀ ਜਿਹੜੀਆਂ ਗੱਲਾਂ ਦੇ ਵਿੱਚ ਜਿਹੜੀ ਹਰਜੋਤ ਸਿੰਘ ਦੱਸਦੇ ਜਾਈਏ, ਅਮਰੀਕਾ ਦੇ ਵਿੱਚ ਜਿਹੜੇ ਸਾਰੇ ਕਾਲਜਸ ਦੇ ਵਿੱਚ ਐਡਮਿਸ਼ਨਸ ਦੀ ਬਰਾਈਬਰੀ ਦੀ ਸਕੀਮ ਚਲਾਉਣ ਵਾਲਾ ਜਿਹੜਾ ਕਹਿੰਦੇ ਆ ਰਿਕ ਸਿੰਗਰ, ਉਸ ਨੂੰ 3.5 ਸਾਲ ਦੀ ਮਹਿਜ਼ ਜਿਹੜੀ ਆ ਉਹ ਸਜ਼ਾ ਹੁਣ ਸੁਣਾਈ ਗਈ ਹੈਗੀ। ਇਸ ਤੋਂ ਪਹਿਲਾਂ ਹੋਰ ਵੀ ਹਾਈ ਪ੍ਰੋਫਾਈਲ ਹਾਲੀਵੁੱਡ ਦੇ ਜਿਹੜੇ ਪਰਿਵਾਰ, ਉਹਨਾਂ ਨੇ ਆਪਣੇ ਨਿਆਣਿਆਂ ਨੂੰ ਪੈਸੇ ਦੇ ਕੇ ਵੱਡੇ ਕਾਲਜਾਂ ਦੇ ਵਿੱਚ ਐਡਮਿਸ਼ਨ ਜਿਹੜੀ ਕਰਵਾਈ ਸੀਗੀ, ਉਸ ਦੇ ਵਿੱਚ ਉਹਨਾਂ ਨੂੰ ਵੀ ਕੋਈ ਬਹੁਤੀਆਂ ਸਜ਼ਾਵਾਂ ਜਿਹੜੀਆਂ ਉਹ ਨਹੀਂ ਸੀ ਹੋਇਆ। ਲੰਬੀ ਚੌੜੀ ਜਿਹੜੀ ਇਸ ਦੀ ਸਕੈਮ ਦੇ ਤਹਿਤ ਬਹੁਤ ਸਾਰੇ ਜਿਹੜੇ ਹਾਈ ਪ੍ਰੋਫਾਈਲ ਅਮੀਰ ਲੋਕਾਂ ਦੇ ਨਿਆਣਿਆਂ ਨੂੰ ਕਾਲਜਾਂ ਦੇ ਵਿੱਚ ਐਡਮਿਸ਼ਨ ਦਵਾਈ ਗਈ ਸੀਗੀ। ਸੋ ਇਹ ਜਿਹੜੀ ਪਨਿਸ਼ਮੈਂਟ ਰਿਕ ਸਿੰਗਰ ਜਿਸ ਦੀ ਉਮਰ ਇਸ ਟਾਈਮ 62 ਸਾਲ ਦੱਸੀ ਜਾਂਦੀ ਆ, ਹੁਣ ਤੱਕ ਤੇ ਇਸ ਪੂਰੇ ਸਕੈਂਡਲ ਦੇ ਵਿੱਚ ਇਸ ਨੂੰ ਸਭ ਤੋਂ ਲੰਬੀ ਸਜ਼ਾ ਜਿਹੜੀ ਆ ਉਹ ਹੋਈ ਆ। ਦੁਨੀਆ ਭਰ ਦੇ ਵਿੱਚ ਮਜ਼ਾਕ ਦਾ ਪਾਤਰ ਜਿਹੜਾ ਆ ਇਹ ਬਣੇ ਸੀਗੇ। ਇਸ ਸਕੈਂਡਲ ਤੋਂ ਬਾਅਦ ਵੀ ਅਮਰੀਕਾ ਦੇ ਕਾਲਜ ਯੂਨੀਵਰਸਿਟੀਆਂ ਕਿੱਦਾਂ ਦੀਆਂ ਵੀ ਜਿਹਨੂੰ ਮਰਜ਼ੀ ਪੈਸੇ ਦੇ ਕੇ ਰਿਚ ਨੂੰ ਅਮੀਰਾਂ ਦੇ ਫੇਵਰ ਦੇ ਵਿੱਚ ਜਿਹੜਾ ਰਿਗ ਕਰਕੇ ਸਿਸਟਮ ਨੂੰ ਐਡਮਿਸ਼ਨ ਜਿਹੜੀਆਂ ਉਹ ਦਵਾਈਆਂ ਜਾ ਰਹੀਆਂ। ਲੌਰੀ ਲੌਫਲਿਨ ਜਿਹੜੀ ਆ ਉਹ ਸਭ ਤੋਂ ਮਸ਼ਹੂਰ ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਉਹ ਸੀਗੀ। ਉਹਨੂੰ ਤੇ ਉਸਦੇ ਜਿਹੜੇ ਘਰ ਵਾਲੇ ਨੂੰ ਜਿਹੜੇ ਬਹੁਤ ਘੱਟ ਸਜ਼ਾ ਜਿਹੜੀ ਇਸ ਦੇ ਵਿੱਚ ਮਿਲੀ ਸੀਗੀ। ਸੋ ਹੁਣ ਇਸ ਨੂੰ ਮਹਿਜ਼ 3.5 ਸਾਲ ਦੀ ਜਿਹੜੀ ਹਰਜੋਤ ਸਿੰਘ ਦੀ ਸਜ਼ਾ ਸੁਣਾਈ ਗਈ ਆ
ਤੇ ਮੋਸਟ ਪ੍ਰੋਬਬਲੀ ਇਹਨੇ ਪੈਰੋਲ ਤੇ ਜਲਦੀ ਬਾਹਰ ਆ ਜਾਣਾ ਹੈ। ਜੀ। ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ, ਜਿੱਥੇ ਕਹਿੰਦੇ ਵੀ ਦੋ ਬੰਦਿਆਂ ਨੇ ਇੱਕ ਬਿਜ਼ਨਸ ਨੂੰ ਅੱਗ ਲਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ। ਜਦੋਂ ਉੱਥੇ ਅੱਗ ਲਾ ਦਿੱਤੀ ਗਈ, ਇੱਕ ਆਫਿਸ ਸੀ ਸਰਵਿਸਿਓ ਦੇ ਇਮੀਗ੍ਰੇਸ਼ਨ ਬੇਕਰਸਫੀਲਡ, ਤੇ ਉਹਨਾਂ ਨੂੰ ਖੁਦ ਹੀ ਜਿਹੜੀ ਆ ਆਪ ਵੀ ਅੱਗ ਲੱਗ ਗਈ। ਸਿਕਿਉਰਿਟੀ ਕੈਮਰੇ ਦੇ ਵਿੱਚ ਬਾਅਦ ਦੇ ਵਿੱਚ ਦੇਖਿਆ, ਫਿਰ ਇਹ ਪਤਾ ਨਹੀਂ ਵੀ ਕਿਸ ਤਰ੍ਹਾਂ ਉਹਨਾਂ ਨੂੰ ਜਾ ਕੇ ਜਿਹੜੀ ਆ ਉਹ ਆਪਣੇ ਆਪ ਨੂੰ ਅੱਗ ਬੁਝਾਉਣ ਦੇ ਵਿੱਚ ਕਾਮਯਾਬ ਹੋਏ। ਪਰ ਸਿਕਿਉਰਿਟੀ ਕੈਮਰਾਜ਼ ਤੋਂ ਇਹ ਆ ਰਹੀ ਆ ਵੀ ਜਦੋਂ ਉਹਨਾਂ ਨੇ ਬਿਜ਼ਨਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਉੱਤੇ ਆਪ ਵੀ ਅੱਗ ਜਿਹੜੀਆਂ ਆ ਅੱਗ ਦੀਆਂ ਲਾਟਾਂ ਪੈ ਗਈਆਂ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਇੱਕ ਜਿਹੜੀ ਇਸ ਟਾਈਮ ਇਜ਼ਰਾਈਲ ਦੇ ਇੱਕ ਫਾਰ ਰਾਈਟ ਲੀਡਰ ਜਿਹੜੇ ਆ ਅਲ ਅਕਸਾ, ਉਹਨਾਂ ਨੇ ਜਿਹੜਾ ਇਹ ਵਿਜ਼ਿਟ ਜਿਹੜਾ ਕਰਕੇ ਕੀਤਾ ਆ ਤੇ UN ਦੀ ਜਿਹੜੀ ਮੀਟਿੰਗ ਉਹ ਸੱਦ ਲਈ ਆ। ਰੀਸੈਂਟਲੀ ਇੱਕ ਜਿਹੜੀ ਹਰਜੋਤ ਸਿੰਘ ਜੀ ਉਹਨਾਂ ਦੀ ਮੁਲਾਕਾਤ ਰੂਸ ਦੇ ਬੰਦੇ ਦੇ ਨਾਲ ਵੀ ਜਿਹੜੀ ਹੋਈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਇਸ ਦੇ ਉੱਤੇ ਹੁਣ ਘੱਟ ਟਿੱਪਣੀਆਂ ਜਿਹੜੀਆਂ ਆ ਉਹ ਕਰਾਂਗੇ, ਜਿਸ ਦੇ ਉੱਤੇ ਬਾਕੀ ਮੁਲਕਾਂ ਨੇ ਵੀ ਕਿਹਾ ਵੀ ਤੁਹਾਨੂੰ ਇਜ਼ਰਾਈਲ ਵਾਲਿਆਂ ਨੂੰ ਇੱਦਾਂ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਯੂਕਰੇਨ ਤੇ ਇਸ ਦੇ ਯੁੱਧ ਦੇ ਜਿਹੜੇ ਉਹ ਮਾਮਲੇ ਦੇ ਵਿੱਚ। ਸੋ ਇਹ ਜਿਹੜੀ ਹਰਜੋਤ ਸਿੰਘ ਜੀ ਇੱਕ ਨਵੀਂ ਜਿਹੜੀ ਚਰਚਾ ਨੂੰ ਇਹਨਾਂ ਨੇ ਜਿਹੜਾ ਉਹ ਛੇੜ ਦਿੱਤਾ ਹੈ। ਜੀ। ਤੇ ਕੁਛ ਕੁ ਆਪਾਂ ਰੀਅਲ ਸਟੇਟ ਦੀ ਕਰਦੇ ਜਾਈਏ ਖਬਰ। ਬਹੁਤ ਵਾਰ ਜੋ ਆਪਣੇ ਸਰੋਤੇ ਆ ਉਹ ਰੀਅਲ ਸਟੇਟ ਬਾਰੇ ਵੀ ਪੁੱਛਦੇ ਰਹਿੰਦੇ ਆ। ਜੋ ਨਵੇਂ ਫਿਗਰਸ ਆਏ ਆ ਲਗਜ਼ਰੀ ਹੋਮ ਸੇਲਸ, ਜਿਹੜੇ ਥੋੜੇ ਵੱਡੇ ਐਕਸਪੈਂਸਿਵ ਹੋਮਸ ਹੈਗੇ ਆ, ਲਗਜ਼ਰੀ ਹੋਮਸ ਆ, ਉਹਨਾਂ ਦੀ ਸੇਲ ਰੈਡਫਿਨ ਜੋ ਵੈਬਸਾਈਟ ਆ ਉਹਨਾਂ ਦੇ ਮੁਤਾਬਕ 38.1% ਇੱਕ ਸਾਲ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਡਿੱਗੀ ਹੈਗੀ ਆ। ਸੋ ਇਹ ਬਿਗੇਸਟ ਡਿਕਲਾਈਨ ਹੈਗਾ ਆ। ਜੇ ਓਵਰਆਲ USA 'ਚ ਦੇਖਿਆ ਜਾਵੇ, ਲੌਂਗ ਆਈਲੈਂਡ ਨਿਊਯਾਰਕ 'ਚ 65.6% ਸੇਲ ਡਿੱਗ ਗਈ ਆ, ਸੈਨ ਡੀਗੋ 'ਚ 60.4%, ਸੈਨੋਜ਼ੇ 'ਚ 58.7%, ਰਿਵਰਸਾਈਡ 'ਚ 55.6%, ਐਨਾਹਿਮ 'ਚ 55.5%। ਇਹ ਪ੍ਰਾਈਸ ਨਹੀਂ ਹੈ ਡਿੱਗੀ, ਜਿਹੜੀ ਉਹਨਾਂ ਦੀ ਸੇਲ, ਕਿਉਂਕਿ ਪਿਛਲੇ 1 ਸਾਲ ਦੇ ਦੌਰਾਨ ਫਿਰ ਜਿਹੜੇ ਇੰਨੇ ਐਕਸਪੈਂਸਿਵ ਜਾਂ ਲਗਜ਼ਰੀ ਹੋਮਸ ਆ ਉਹ ਇੰਨੇ ਘੱਟ ਵਿਕੇ ਹੈਗੇ ਆ। ਆਲਰੇਡੀ ਇਹਨਾਂ ਏਰੀਆ ਦੇ ਵਿੱਚ ਲੱਖ 2-2 ਲੱਖ 3-3 ਲੱਖ ਪ੍ਰਾਈਸ ਘਰਾਂ ਦੀ ਜਿਹੜੇ ਲਗਜ਼ਰੀ ਹੋਮਸ ਹੈਗੇ ਆ ਆਲਰੇਡੀ ਥੱਲੇ ਚਲੇ ਗਈ ਹੈਗੀ ਆ। ਤੇ ਉਹਨਾਂ ਨੂੰ ਜਿਹੜੇ ਆ ਲੱਗਿਆਂ ਨੂੰ ਸੇਲ ਦੇ ਉੱਤੇ 3-3 4-4 ਮਹੀਨੇ ਹੋ ਗਏ ਆ। ਇਸੇ ਤਰ੍ਹਾਂ ਜਿਹੜੀ ਸਪਲਾਈ ਆ, ਕਹਿੰਦੇ ਵੀ 2016 ਤੋਂ ਬਾਅਦ ਇੰਨੀ ਜ਼ਿਆਦਾ ਜਿਹੜੀ ਆ ਲਗਜ਼ਰੀ ਹੋਮਸ ਦੀ ਵੱਧ ਗਈ ਹੈਗੀ ਆ, 5.2% ਵਧੀ ਹੈਗੀ ਆ। 2014 ਦੇ ਵਿੱਚ ਲਗਭਗ 0 ਦੇ ਕਰੀਬ ਸੀਗੀ ਸਪਲਾਈ ਲਗਜ਼ਰੀ ਹੋਮਸ ਦੀ, ਤੇ 2021 ਦੇ ਵਿੱਚ -25% ਦੇ ਚਲ ਗਈ ਸੀ। ਜੀ। ਸੋ ਇਸੇ ਤਰ੍ਹਾਂ ਜੋ ਪ੍ਰਾਈਸਿਸ ਆ ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਜਿਹੜਾ ਫਰਕ ਪੈ ਰਿਹਾ ਹੈਗਾ। 12 ਮਹੀਨੇ ਤੱਕ ਵੀ ਕਈ ਘਰਾਂ ਨੂੰ ਲੱਗਿਆਂ ਨੂੰ ਹੋ ਗਏ ਆ, ਜਿਹੜੇ ਹਾਈ ਵੈਲਿਊ ਹੋਮਸ ਹੈਗੇ। ਜੀ। ਉਧਰ ਹਰਜੋਤ ਸਿੰਘ ਜੀ ਐਮਾਜ਼ੋਨ ਦੇ CEO ਐਂਡੀ ਜੈਸੀ ਆ, ਉਹਨਾਂ ਨੇ ਅੱਜ ਕਨਫਰਮ ਇਹ ਕਰ ਦਿੱਤਾ ਵੀ ਐਮਾਜ਼ੋਨ ਦੇ ਦੁਆਰਾ 18,000 ਜੌਬਸ ਆ ਉਹਨਾਂ ਨੂੰ ਕੱਟ ਕੀਤਾ ਜਾਊਗਾ। ਪਹਿਲਾਂ ਇਹ ਜਿਹੜੀ ਆਈ ਥਿੰਕ ਖਬਰ 10,000 ਜਿਹੜੇ ਇਹਦੇ ਉੱਤੇ ਸੀਗੀ ਵੀ 10,000 ਲੋਕਾਂ ਨੂੰ ਇਹਨਾਂ ਨੇ ਜਿਹੜਾ ਉਹ ਕੱਢਣਾ ਆ, ਪਰ ਇਹ ਮੱਚ ਬਿਗਰ ਨੰਬਰ ਜਿਹੜਾ ਆ ਉਹ ਸਾਹਮਣੇ ਆਇਆ ਆ। ਤੇ ਹੁਣ ਐਮਾਜ਼ੋਨ ਦੇ ਹੀ CEO ਐਂਡੀ ਜੈਸੀ ਆ, ਉਹਨਾਂ ਨੇ ਇਸ ਚੀਜ਼ ਨੂੰ ਕਨਫਰਮ ਕਰ ਦਿੱਤਾ ਹੈਗਾ ਆ। ਜਿਹੜੇ ਐਮਾਜ਼ੋਨ ਦੇ CEO ਉਹਨਾਂ ਨੇ ਕਿਹਾ ਵੀ ਜਿਹੜੇ EMPLOYEE ਨੇ ਪਲਾਨ ਲੀਕ ਕੀਤਾ ਆ, ਉਹਦੇ ਕਰਕੇ ਉਹਨਾਂ ਨੂੰ ਇਹ ਹੁਣ ਪਬਲਿਕ ਅਨਾਊਂਸਮੈਂਟ ਆ ਉਹ ਕਰਨੀ ਜਿਹੜੀ ਉਹ ਪਈ ਹੈਗੀ ਆ। ਇਕੋਨਮੀ ਕਹਿੰਦੇ ਕਾਫੀ ਡਿਫਿਕਲਟ ਸਥਿਤੀ ਦੇ ਵਿੱਚੋਂ ਇਸ ਟਾਈਮ ਲੰਘ ਰਹੀ ਆ, ਤੇ ਐਮਾਜ਼ੋਨ ਨੇ ਉੱਦਾਂ ਕਹਿੰਦੇ ਵੀ ਅਜਿਹੀ ਇਕੋਨਮੀ ਦੇ ਵਿੱਚ ਸਰਵਾਈਵ ਕੀਤਾ ਆ, ਤੇ ਅਸੀਂ ਉਮੀਦ ਕਰਦੇ ਹਾਂ ਵੀ ਇਸ ਦੇ ਵਿੱਚੋਂ ਵੀ ਅਸੀਂ ਸਰਵਾਈਵ ਕਰ ਜਾਵਾਂਗੇ। ਪਰ ਇਹਨਾਂ 18,000 ਲੋਕਾਂ ਦੇ ਲਈ ਸ਼ਾਇਦ 2023 ਕੁਛ ਡਿਫਰੈਂਟ ਤਰੀਕੇ ਦਾ ਜਿਹੜਾ ਉਹ ਹੋ ਸਕਦਾ ਹੈਗਾ ਆ। ਸੋ ਰਿਡਿਊਸ ਕਰਨ ਜਾ ਰਹੇ ਹੈਡ ਕਾਊਂਟ। ਖਬਰ ਸਾਂਝੀ ਕੀਤੀ ਸੀ ਵੀ ਸੇਲਸ ਫੋਰਸ ਜੋ ਕੰਪਨੀ ਆ ਉਹਨਾਂ ਨੇ ਆਪਣੀ 10% ਵਰਕਫੋਰਸ, ਜੋ ਕਿ 8,000 EMPLOYEE ਬਣਦੇ ਆ, ਉਹ ਲੇ ਆਫ ਕਰਨ ਜਾ ਰਹੇ ਆ। ਗੋਲਡਮੈਨ ਸੈਕ ਨੇ ਕੁਝ ਵੀਕ ਪਹਿਲਾਂ 2 ਵੀਕ ਪਹਿਲਾਂ ਅਨਾਉਂਸ ਕੀਤਾ ਸੀ 4,000 ਤੋਂ ਵੱਧ EMPLOYEE ਉਹ ਆਪਣੇ ਲੇ ਆਫ ਕਰਨ ਜਾ ਰਹੇ ਆ। ਸੋ ਇਹ ਮੋਸਟਲੀ ਜੋ ਆ ਵਾਈਟ ਕਾਲਰ ਜੌਬ ਆ, ਜਿਹਨਾਂ ਦੀਆਂ ਤਨਖਾਹਾਂ ਬਹੁਤ ਜ਼ਿਆਦਾ ਆ, ਉਹ ਜੌਬਸ ਵਾਲੇ ਲੋਕ ਹੈਗੇ। ਜੀ। ਹਰਜੋਤ ਸਿੰਘ ਜੀ 18,000 ਇੱਧਰ 8,000 ਜਿਹੜੀਆਂ ਉਹ
ਹੋਰ ਅੱਗੇ ਪਤਾ ਨਹੀਂ ਕਿੰਨਾ ਕੁ ਇਹਦਾ ਇੰਪੈਕਟ ਜਿਹੜਾ ਆ ਉਹ ਪੈਣਾ ਹੈਗਾ ਆ। ਸੋ ਲੈਟਸ ਸੀ ਕਿੱਦਾਂ ਜਿਹੜੀ ਸਥਿਤੀ ਆਉਣ ਵਾਲੇ ਸਮੇਂ 'ਚ ਰਹੂਗੀ। ਇਹ ਵੀ ਕਿਆਸ ਲਾਈਆਂ ਜਾ ਰਹੀਆਂ ਆ ਵੀ ਜੈਫ ਬੈਜ਼ੋਸ ਉਹ ਮੁੜ ਦੁਬਾਰਾ ਐਮਾਜ਼ੋਨ ਦੇ CEO ਦੇ ਅਹੁਦੇ ਦੇ ਉੱਤੇ ਆ ਸਕਦੇ ਨੇ। ਇਹ ਵੀ ਇੱਕ ਦੇਖਣ ਵਾਲੀ ਗੱਲ ਰਹੇਗੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ, ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਆਪਾਂ ਆਪਣੇ ਸਰੋਤਿਆਂ ਨੂੰ ਦੱਸ ਜਾਈਏ। ਸੋ ਜਿਹੜਾ ਐਟਮੋਸਫੇਰਿਕ ਰਿਵਰ ਜਾਂ ਬੌਮ ਸਾਈਕਲੋਨ ਵੱਖ-ਵੱਖ ਨਾਂ ਦੇ ਨਾਲ ਜਿਹੜਾ ਕੈਲੀਫੋਰਨੀਆ ਦੇ ਵਿੱਚ ਜਿਹੜਾ ਮੀਂਹ ਬਰਸਾਤ ਹੈ ਇਸ ਟਾਈਮ ਚੰਗੀ ਡਾਢੀ ਪੈਣ ਵਾਲੀ ਆ, ਉਸ ਦੇ ਨਾਲ ਪ੍ਰਚਲਿਤ ਆ। ਸੋਸ਼ਲ ਮੀਡੀਆ ਦੇ ਉੱਤੇ ਕਾਫੀ ਉਸ ਦੀ ਚਰਚਾ ਆ, ਬਾਕੀ ਵੀ ਕਾਫੀ ਚਰਚਾ ਆ। ਆਪਣੇ ਆਪ ਨੂੰ ਬਚਾ ਕੇ ਰੱਖੋ। ਬੱਤੀ ਜਿਹੜੀ ਬਿਜਲੀ ਜਾਣ ਦਾ ਜਿਹੜਾ ਸਭ ਤੋਂ ਵੱਧ ਖਤਰਾ ਆ, ਤੇ ਬਗੈਰ ਮਤਲਬ ਤੋਂ ਬਗੈਰ ਲੋੜ ਤੋਂ ਜਿਹੜਾ ਉਹ ਤੁਸੀਂ ਟਰੈਵਲ ਬਿਲਕੁਲ ਵੀ ਨਾ ਕਰੋ। ਖੜੇ ਪਾਣੀ ਦੇ ਵਿੱਚ ਜਿਹੜਾ ਆ ਆਪਣੀ ਗੱਡੀ ਨੂੰ ਬਿਲਕੁਲ ਵੀ ਨਾ ਲੈ ਕੇ ਜਾਓ। ਜੇ ਤੁਹਾਡੇ ਘਰ ਦੇ ਇਰਦ ਗਿਰਦ ਜਿਹੜੇ ਡਰੇਨ ਵਾਲੇ ਆ ਉਹਨਾਂ ਤੇ ਪੱਤੇ ਪੁੱਤੇ ਜਮੇ ਪਏ ਆ ਤੇ ਉਹਨਾਂ ਨੂੰ ਕੱਢ ਦਿਓ, ਉਹਨਾਂ ਨੂੰ ਲਾਹ ਦਿਓ। ਆਪ ਥੋੜ੍ਹੀ ਜਿਹੀ ਜਿਹੜੀ ਹੈ ਗੁੱਡ ਸਮਾਰਟਨ ਦਾ ਕੰਮ ਕਰਦੇ ਹੋਏ ਇਹ ਕੰਮ ਕਰੋ, ਤਾਂ ਜੋ ਪਾਣੀ ਜਿਹੜਾ ਆ ਉਹ ਖੜੇ ਨਾ ਤੇ ਉਹ ਲੰਘਦਾ ਜਾਵੇ। ਸੋ ਇਦਾਂ ਦੇ ਕੰਮ ਜਿਹੜੇ ਉਹ ਤੁਸੀਂ ਰੱਖੋ। ਬਾਕੀ ਰੋਟੀ ਪਾਣੀ ਦਵਾਈ ਇਹ ਸਾਰੀਆਂ ਚੀਜ਼ਾਂ ਪਾਣੀ ਪੂਣੀ ਭਰ ਕੇ ਜਿਹੜਾ ਉਹ ਰੱਖੋ। ਪੈਨਿਕ ਬਾਇੰਗ ਕਰਨ ਦੀ ਨਹੀਂ ਜ਼ਰੂਰਤ। ਜੋ ਤੁਹਾਡੇ ਘਰਾਂ 'ਚ ਪਿਆ ਇਨਫ ਆ। ਇਹ 1-2 ਦਿਨ ਦੀ ਜਿਹੜੀ ਆ ਮੋਸਟਲੀ ਜਿਹੜੀ ਇਹ ਗੱਲ ਹੈਗੀ ਆ, ਤੇ ਠੀਕ ਹੋ ਜਾਣਾ ਹੈ ਸਾਰਾ ਕੁਝ। ਪੈਨਿਕ ਬਾਇੰਗ ਕਰਨ ਦੀ ਜਿਹੜੀ ਬਿਲਕੁਲ ਵੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਇੰਨੀਆਂ ਚੀਜ਼ਾਂ ਦਾ ਪਲੀਜ਼ ਜਿਹੜਾ ਉਹ ਤੁਸੀਂ ਸਾਰਿਆਂ ਨੇ ਧਿਆਨ ਰੱਖਣਾ ਹੈਗਾ ਆ। ਰਿਚਮੰਡ ਡਿਸਟ੍ਰਿਕਟ ਜੋ ਸੈਨ ਫਰਾਂਸਿਸਕੋ ਦਾ, ਉੱਥੋਂ ਕੁਝ ਪਿਕਚਰਸ ਆਉਣੀਆਂ ਸ਼ੁਰੂ ਹੋਈਆਂ, ਟਵਿੱਟਰ ਦੇ ਉੱਤੇ ਪਾਈਆਂ। ਕਹਿੰਦੇ ਵੀ ਸ਼ੀਟਸ ਆਫ ਰੇਨ ਕਮਿੰਗ, ਵੀ ਬਹੁਤ ਮੋਟੀ ਜਿੱਦਾਂ ਸ਼ੀਟ ਆਂਗ ਨਾ ਮੀਂਹ ਪੈ ਰਿਹਾ ਹੈਗਾ, ਬਹੁਤ ਜ਼ੋਰ ਦੇ ਨਾਲ ਮੀਂਹ ਪੈ ਰਿਹਾ। ਜੀ ਜੀ। ਤੇ ਗੱਡੀਆਂ ਟਰੀਆਂ ਤੋਂ ਪਰੇ ਹੋ ਸਕਦਾ ਆ ਤਾਂ ਉਹਨਾਂ ਨੂੰ ਆਪਣੇ ਗਰਾਜ ਦੇ ਵਿੱਚ ਪਾਰਕ ਜਿਹੜਾ ਉਹ ਕਰੋ। ਇਸ ਟਾਈਮ ਹੁਣ ਬਾਹਰ ਟਹਿਲਣ ਜਾਣ ਦੀ ਜਿਹੜੀ ਉਹ ਲੋੜ ਨਹੀਂ ਆ, ਘਰ ਦੇ ਅੰਦਰ ਹੀ ਜਿਹੜੀ ਉਹ ਸੈਰ ਜਿਹਨੇ ਕਰਨੀ ਆ ਉਹ ਕਰੇ। ਥੋੜੀ ਬੋਰੀਅਤ ਹੋਊਗੀ, ਦੈਟਸ ਫਾਈਨ, ਪਰ ਬਚਾਅ ਜਿਹੜਾ ਉਹ ਆਪਣਾ ਰੱਖੋ। ਤੇ ਜਾਣ ਤੋਂ ਪਹਿਲਾਂ ਮਾਰਕੀਟਸ ਦਾ ਜੇ ਅੱਜ ਹਾਲ ਦੱਸਦੇ ਜਾਈਏ, ਡਾਓ ਜੋਨਸ ਦੇ ਵਿੱਚ 133 ਪੁਆਇੰਟ ਦਾ ਵਾਧਾ ਹੋਇਆ, 33,270 ਦੇ ਉੱਤੇ ਇਹ ਬੰਦ ਹੋਈ। S&P ਜਿਹੜਾ ਆ ਉਹ 29 ਪੁਆਇੰਟ ਵੱਧ ਕੇ 3800 ਤੇ 53 ਤੇ ਬੰਦ ਹੋਇਆ। ਨੈਸਡੈਕ 72 ਪੁਆਇੰਟ ਵੱਧ ਕੇ 10,459 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1863 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ ਜਿਹੜੀ ਉਹ ਰਹੀ ਹੈ। 10 year yield 3.7%। ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 16,837 ਤੇ ਇਥੀਰੀਅਮ $1254 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ $82.70 ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।